ਹੂੰ ਸੋ ਹੂੰ ਜਿਹਨਾਂ ਨੂੰ I-94 ਮਿਲਿਆ, ਜਿਹੜੇ ਲੀਗਲੀ ਆਏ ਸੀਗੇ, ਉਹਨਾਂ ਨੂੰ ਕੌਣ ਪੱਕਾ ਕਰਾ ਸਕਦਾ? ਹਰੇਕ ਬੰਦਾ ਨਹੀਂ ਤੁਹਾਨੂੰ ਪੱਕਾ ਕਰਾ ਸਕਦਾ। ਉਹਨਾਂ ਨੂੰ ਦੋ ਤਰ੍ਹਾਂ ਦੇ ਲੋਕੀ ਪੱਕੇ ਕਰਾ ਸਕਦੇ ਆ। ਇੱਕ, ਉਹਨਾਂ ਦੇ ਜੇ ਬੱਚੇ 21 ਸਾਲ ਤੋਂ ਉੱਤੇ ਨੇ ਤੇ US ਸਿਟੀਜ਼ਨ ਨੇ, ਉਹ ਉਹਨਾਂ ਨੂੰ ਪੱਕੇ ਕਰਾ ਸਕਦੇ ਨੇ। ਦੂਜਾ, ਉਹਨਾਂ ਨੂੰ ਉਹਨਾਂ ਦੀ ਸਪਾਊਸ, ਘਰ ਵਾਲਾ ਘਰ ਵਾਲੀ ਜਿਹੜੇ US ਸਿਟੀਜ਼ਨ ਨੇ, ਉਹ ਪੱਕੇ ਕਰਾ ਸਕਦੇ ਨੇ। ਤੇ ਇਹਨਾਂ ਨੂੰ I-94 ਵਾਲਿਆਂ ਨੂੰ ਪੇਰੈਂਟਸ ਪੱਕਾ ਨਹੀਂ ਕਰਾ ਸਕਦੇ ਇੱਥੇ। ਮਤਲਬ ਤੁਹਾਡੇ ਬੱਚੇ ਜਾਂ ਤੁਹਾਡੀ ਸਪਾਊਸ, ਸਿਰਫ ਇਹੀ ਜਾਣੇ ਜਿਹੜੇ ਪੱਕਾ ਕਰਾ ਸਕਦੇ ਆ। ਫਿਰ ਕੇਸ ਆ ਗਏ ਜੀ ਜਿਹੜੇ ਵਿਦਆਊਟ I-94 ਆਏ ਸੀਗੇ। ਜਿਹੜੇ ਵਿਦਆਊਟ I-94 ਆਏ ਸੀਗੇ, ਇਹਨਾਂ ਨੂੰ ਵੇਵਰ ਲੈਣਾ ਪੈਂਦਾ, 601A ਵੇਵਰ ਲੈਣਾ ਪੈਂਦਾ। ਹਰੇਕ ਬੰਦਾ 601 ਵੇਵਰ ਨਹੀਂ ਲੈ ਸਕਦਾ। ਇਹਦੇ ਵਿੱਚ ਰੂਲ ਪੁੱਠਾ ਵਾ, ਕੌਣ ਵੇਵਰ ਲੈ ਸਕਦਾ? ਇਹ 'ਚ ਜਿਹੜੇ ਤੁਹਾਡੇ ਬੱਚੇ ਆ, ਜਵਾਕ ਆ, ਉਹਨਾਂ ਦੇ ਬੇਸ ਤੇ ਤੁਸੀਂ ਵੇਵਰ ਨਹੀਂ ਲੈ ਸਕਦੇ। ਕਿਉਂ ਨਹੀਂ ਲੈ ਸਕਦੇ? ਕਿਉਂਕਿ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਊਥ ਅਮਰੀਕਨ ਜਿਹੜੇ ਹੈਗੇ ਆ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਲਾਅ ਬਣਾਇਆ ਕਿ ਕਿਹੜੇ ਲੋਕਾਂ ਨੂੰ ਟੰਗਣਾ, ਕਿਹਨਾਂ ਨੂੰ ਨਹੀਂ ਟੰਗਣਾ। ਜੀ ਸੋ ਜਿਹੜੇ ਸਾਊਥ ਅਮਰੀਕਨ ਆ, ਸਾਰਿਆਂ ਦੇ ਜਵਾਕ ਇੱਥੇ ਹੈਗੇ ਆ। ਸੋ ਜਿਹੜੀ ਸਰਕਾਰ, ਉਹਨਾਂ ਨੇ ਬੱਚਿਆਂ ਨੂੰ ਕੁਆਲੀਫਾਈਂਗ ਰਿਲੇਟਿਵ ਨਹੀਂ ਬਣਾਇਆ। ਮਤਲਬ ਕਿ ਬੱਚਿਆਂ ਦੀ ਹਾਰਡਸ਼ਿਪ ਦੇ ਬੇਸ ਤੇ ਤੁਹਾਨੂੰ ਵੇਵਰ ਨਹੀਂ ਮਿਲਣਾ। ਕਿਉਂਕਿ ਜੇ ਉਹ ਦੇਣ ਲੱਗ ਪਏ ਤਾਂ ਫਿਰ ਤਾਂ ਸਾਰੀ ਦੁਨੀਆ ਪੱਕੀ ਹੋ ਜਾਊਗੀ। ਕਿਉਂਕਿ ਬੱਚੇ ਤਾਂ ਫਿਰ ਹਰੇਕ ਜਣੇ ਦੇ ਉਰੇ ਜਿਹੜਾ ਫੈਮਿਲੀ ਆ ਰਹੀ ਹੈ, ਹੈਗੇ ਹੀ ਆ। ਸੋ ਜਿਹੜਾ ਬਿਨਾਂ I-94 ਦੇ ਆਇਆ, ਉਹਦੇ ਵਿੱਚ ਤੁਹਾਡਾ ਸਪਾਊਸ ਤੇ ਤੁਹਾਡੇ ਪੇਰੈਂਟਸ ਤੁਹਾਨੂੰ ਵੇਵਰ ਦਵਾ ਸਕਦੇ ਆ। ਸੋ ਰੂਲ ਪੁੱਠਾ। ਜਿਹੜੇ I-94 ਦੇ ਨਾਲ ਆਏ ਆ, ਉਹ ਤੁਹਾਡੇ ਬੱਚੇ ਤੇ ਘਰ ਵਾਲੀ ਤੁਹਾਨੂੰ ਪੱਕਾ ਕਰਾ ਸਕਦੇ ਆ। ਜਿਹੜੇ ਬਿਨਾਂ I-94 ਦੇ ਆਏ ਆ, ਉਹਦੇ ਵਿੱਚ ਤੁਹਾਡੇ ਘਰ ਵਾਲੀ ਤੇ ਪੇਰੈਂਟਸ, ਮਤਲਬ ਉਹ 'ਚ ਬੱਚੇ ਨਹੀਂ ਤੁਹਾਨੂੰ ਪੱਕਾ ਵੇਵਰ ਦਵਾ ਸਕਦੇ। ਠੀਕ ਆ। ਸੋ ਰੂਲ ਦੀ ਸਵਿੱਚ ਆ, ਉੱਥੇ ਬਹੁਤ ਲੋਕੀ ਮਾਰ ਖਾਂਦੇ ਆ। ਦੇਖਿਆ ਕਿ ਚੱਲ ਜਾਂਦੇ ਆ, ਵਕੀਲ ਵੇਵਰ ਕਰ ਦਿੰਦੇ ਆ, ਫਿਰ ਬਾਹਰੋਂ ਫੋਨ ਲਾਉਂਦੇ ਆ ਕਿ ਕਿੱਦਾਂ ਵਾ, ਤੇ ਜਿਹੜਾ ਕੌਂਸੂਲੇਟ ਆ, ਉਹ ਡਿਨਾਈ ਕਰ ਦਿੰਦਾ ਕਿ ਨਹੀਂ, ਤੁਹਾਡਾ ਤਾਂ ਕੁਆਲੀਫਾਈਂਗ ਰਿਲੇਟਿਵ ਨਹੀਂ ਹੈਗਾ। ਸੋ ਪਹਿਲਾਂ ਇਹ ਹੈ ਕਿ ਜਿਹੜੀ ਵੀ ਐਪਲੀਕੇਸ਼ਨ ਪਰਸੂ ਕਰਨੀ ਆ, 212 ਆ, 601 ਆ, 601A ਆ, ਕੋਈ ਵੀ ਹੈਗੀ ਆ, ਤੁਹਾਨੂੰ ਸਹੀ ਤਰੀਕੇ ਵਾਲਾ ਜਿਹੜਾ ਕੁਆਲੀਫਾਈਂਗ ਰਿਲੇਟਿਵ ਚਾਹੀਦਾ, ਜਿਹੜੇ ਕਿ ਹਰੇਕ ਐਪਲੀਕੇਸ਼ਨ ਦੇ ਹਿਸਾਬ ਨਾਲ ਚੇਂਜ ਹੁੰਦੇ ਰਹਿੰਦੇ ਆ। ਸੋ ਲੌਂਗ ਸਟੋਰੀ ਸ਼ਾਰਟ ਹੈਗੀ ਕਿ ਸਪਾਊਸ ਹਰੇਕ ਸਿਨੈਰੀਓ 'ਚ ਤੁਹਾਨੂੰ ਪੱਕਾ ਕਰਾ ਸਕਦਾ। ਬੱਚੇ ਸਿਰਫ ਤੁਹਾਨੂੰ ਤਾਂ ਹੀ ਪੱਕਾ ਕਰਾ ਸਕਦੇ ਆ ਜੇ ਤੁਹਾਨੂੰ I-94 ਮਿਲਿਆ। ਤੇ ਪੇਰੈਂਟਸ ਜੇ ਤੁਹਾਡੇ ਹੈਗੇ ਆ, ਤੇ ਪੇਰੈਂਟਸ ਤੁਹਾਨੂੰ ਸਿਰਫ ਇੱਕ ਚੀਜ਼ 'ਚ ਹੈਲਪ ਕਰ ਸਕਦੇ ਆ ਕਿ ਤੁਹਾਡੀ ਵੇਵਰ 'ਚ ਹੈਲਪ ਕਰ ਸਕਦੇ ਆ, ਕਿਉਂਕਿ ਪੇਰੈਂਟਸ ਕੁਆਲੀਫਾਈਂਗ ਰਿਲੇਟਿਵ ਚਾਹੁੰਦੇ ਆ। ਤੇ ਜਿਹੜੇ ਬਿਨਾਂ I-94 ਦੇ ਆਏ ਸੀਗੇ, ਪਹਿਲਾਂ ਤਾਂ ਸਿਰਫ US ਸਿਟੀਜ਼ਨ ਪੇਰੈਂਟਸ ਜਾਂ ਸਪਾਊਸ ਕਾਊਂਟ ਹੁੰਦੇ ਸੀਗੇ। ਹੁਣ ਇਹਨਾਂ ਨੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਉਹ ਵੀ ਵਿੱਚ ਐਡ ਕਰਤੇ ਆ। ਮਤਲਬ ਕਿ ਗ੍ਰੀਨ ਕਾਰਡ ਹੋਲਡਰ ਸਪਾਊਸ ਤੇ ਗ੍ਰੀਨ ਕਾਰਡ ਹੋਲਡਰ ਪੇਰੈਂਟ, ਇਹ ਦੋਨੋਂ ਜਾਣੇ ਤੁਹਾਨੂੰ ਜਿਹੜਾ ਵੇਵਰ ਆ, ਉਹ ਦਵਾ ਸਕਦੇ ਆ। ਠੀਕ ਹੈ। ਹੂੰ ਤੇ ਇਹਨੂੰ ਤੁਸੀਂ ਮਿਕਸ ਐਂਡ ਮੈਚ ਕਰ ਸਕਦੇ ਹੋ। ਸੋ ਜੇ ਤੁਹਾਡੇ ਮੰਨ ਲਓ ਕਿ ਤੁਹਾਡੇ ਬੱਚੇ ਇੱਥੇ ਹੈਗੇ ਆ, ਕਿਉਂਕਿ ਹੁਣ ਜਿਹੜੀ ਪੇਰੈਂਟਸ ਵਾਲੀ ਪਟੀਸ਼ਨ ਆ, ਉਹਨੂੰ ਤਾਂ ਟਾਈਮ ਲੱਗ ਜਾਂਦਾ ਹੈ ਨਾ। ਸੋ ਕਈ ਵਾਰੀ ਇਦਾਂ ਹੁੰਦਾ ਕਿ ਪੇਰੈਂਟਸ ਵਾਲੀ ਬੱਚੇ ਉਹਨਾਂ ਦੇ ਹੁੰਦੇ ਆ, ਬੱਚੇ ਪਟੀਸ਼ਨ ਕਰ ਸਕਦੇ ਆ, ਬੱਚੇ ਵੇਵਰ ਨਹੀਂ ਕਰਾ ਸਕਦੇ। ਪਰ ਜਿਹੜੇ ਪੇਰੈਂਟਸ ਆ, ਉਹ ਤੁਹਾਨੂੰ ਵੇਵਰ ਕਰਾ ਸਕਦੇ ਆ। ਸੋ ਤੁਸੀਂ ਇਹਨੂੰ ਮਿਕਸ ਐਂਡ ਮੈਚ ਜਿਹੜਾ ਉਹ ਕਰਕੇ ਕਰ ਸਕਦੇ ਹੋ ਕਿ ਬੱਚੇ ਤੁਹਾਡੇ ਪਟੀਸ਼ਨ ਕਰ ਦੇਣ, ਪੇਰੈਂਟਸ ਤੁਹਾਡੇ ਜਿਹੜੇ ਤੁਹਾਨੂੰ ਵੇਵਰ ਲੈ ਕੇ ਦੇ ਦੇਣ। ਜੀ। ਸੋ ਜਿੱਧਰੋਂ ਜਿੱਧਰੋਂ ਜਿਹੜੀ ਚੀਜ਼ ਦਾ ਫਾਇਦਾ ਹੈ, ਉਸ ਹਿਸਾਬ ਦੇ ਨਾਲ ਤੁਸੀਂ ਉਸ ਨੂੰ ਯੂਜ਼ ਕਰੋ। ਪਰ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਆ, ਜਿਹਦੇ ਥਰੂ ਤੁਸੀਂ ਕਰ ਰਹੇ ਆ, ਵੀ ਉਹਨੂੰ ਕਲੀਅਰ ਹੋਣਾ ਚਾਹੀਦਾ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਉਸਨੂੰ ਯੂਜ਼ ਕਰਨਾ ਆ। ਸੋ ਅੱਜ ਆਪਾਂ ਟਰਾਈ ਕੀਤੀ ਹੈ ਤੁਹਾਨੂੰ PD ਨੂੰ ਦੁਬਾਰਾ ਜਿਹੜੀ ਆ ਉਹ ਐਕਸਪਲੇਨ ਕਰਨ ਦੇ ਲਈ। ਪਰ ਇਹ ਜਿਹੜੀ PD ਦੇਣੀ ਆ, ਆਪਾਂ ਗੱਲ ਤਾਂ ਇਹ ਕਰ ਰਹੇ ਹਾਂ ਵੀ PD ਦੀ ਉਹਨਾਂ ਨੇ ਸਰਕਾਰੀ ਵਕੀਲਾਂ ਨੂੰ ਕਿਹਾ ਆ ਵੀ ਤੁਸੀਂ ਇੱਦਾਂ ਕਰ ਲਓ। ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਰੇ ਹੀ ਜਿਹੜੇ ਅਟਰਨੀਜ਼ ਆ, ਉਹ ਪੀਡੀਆਂ ਜਿਹੜੀਆਂ ਉਹ ਇੱਦਾਂ ਵੰਡੀ ਜਾਣਗੇ। ਉਹ ਤਾਂ ਮਰਜ਼ੀ ਉਹਨਾਂ ਦੀ, ਫਿਰ ਉਹਨਾਂ ਦੇ ਡਿਸਕ੍ਰੈਸ਼ਨ ਤੇ ਹੀ ਆ। ਬਿਲਕੁਲ। ਕਈ ਹੁਣ ਜਿਹੜੇ ਵਕੀਲ ਆ, ਜਿਹੜੇ ਸਰਕਾਰੀ ਵਕੀਲ ਆ, ਹੁਣ ਤੁਸੀਂ ਆਹੀ ਗੱਲ ਕਰੋ, ਜੇ ਅਟਲਾਂਟਾ ਦੀ, ਲੂਜ਼ੀਆਨਾ ਦੀ, ਓਰੀਗਨ ਦੀ, ਨਹੀਂ ਐਗਰੀ ਕਰ ਰਹੇ। ਜਿਹੜਾ ਓਰੀਗਨ ਦਾ ਕੋਰਟ ਦਾ ਸੀਗਾ ਕੇਸ, ਇੱਕ ਆਪਣਾ ਲੱਗਣਾ ਵਾ, ਵਕੀਲ ਪਹਿਲੇ ਕਹਿੰਦਾ ਤੇਰੇ ਨਾ ਆਪਣਾ ਕੇਸ ਫਰਾਡ ਆ। ਮੈਂ ਕਿਹਾ ਫਰਾਡ ਕਿਸ ਹਿਸਾਬ ਨਾਲ ਵਾ? ਕਹਿੰਦਾ ਫਰਾਡ ਇਸ ਹਿਸਾਬ ਨਾਲ ਕਿ ਉਹਨਾਂ ਨੇ ਨਾ ਡੇਟਾ ਇਕੱਠਾ ਕੀਤਾ ਹੋਇਆ। ਡੇਟਾ ਇਕੱਠਾ ਉਹਨਾਂ ਨੇ ਇਹ ਕੀਤਾ ਕਿ ਉਹ ਕਹਿੰਦੇ ਕਿ ਇਹ ਜਿਹੜੇ ਪੰਜਾਬੀ ਬੰਦੇ ਆਉਂਦੇ ਆ, ਇੱਕੋ ਤਰੀਕੇ ਨਾਲ ਕੇਸ ਫਾਈਲ ਕਰਦੇ ਆ, ਸਾਰਿਆਂ ਦੀ ਸੇਮ ਸਟੋਰੀ ਆ, ਸੇਮ ਉਹ ਆ। ਤੇ ਓਵਰ ਅ ਪੀਰੀਅਡ ਆਫ ਉਹਨਾਂ ਨੇ ਕੀ ਕੀਤਾ ਕਿ ਕਹਿੰਦਾ ਸਾਰਿਆਂ ਦੇ 2 ਵਾਰੀ ਹਮਲਾ ਹੋਇਆ, ਸਾਰਿਆਂ ਦੇ ਇਦਾਂ। ਕਹਿੰਦਾ ਕਿ ਇਹ ਫਰਾਡ ਕੇਸਿਸ ਆ। ਉਹ ਜਿਹੜੇ ਜੱਜ ਆ, ਉਹ ਚੇਂਜ ਆਫ ਵੈਨਿਊ ਨਹੀਂ ਗ੍ਰਾਂਟ ਕਰਦੇ, PD ਨਹੀਂ ਉਹਨਾਂ ਨੇ ਦੇਣੀ। ਉਹਨਾਂ ਨੇ ਕੇਸ ਜਿਹੜੇ ਕਹ ਲਓ ਉੱਥੇ ਬੁਲਾ ਕੇ ਬੰਦੇ ਨੂੰ ਘੇਰ ਕੇ ਡਿਨਾਈ ਕਰਨਾ ਹੈ ਨਾ। ਸੋ ਇਹ ਜੱਜ ਦਾ ਤੇ ਸਰਕਾਰੀ ਵਕੀਲ ਦਾ ਕਾਫੀ ਬਹੁਤ ਵੱਡਾ ਅਸਰ ਆ। ਸੋ ਜਿਹੜੇ ਹੁਣ ਕੈਲੀਫੋਰਨੀਆ ਵਾਲੇ ਹੋ ਗਏ, ਨਿਊਯਾਰਕ ਵਾਲੇ ਹੋ ਗਏ, LA ਵਗੈਰਾ, ਜਿਹੜੇ ਆ ਲਿਬਰਲ ਜਿਹੜੇ ਕੋਰਟ ਹੈਗੇ ਆ ਨਾ, ਇਹਦੇ ਵਿੱਚ PD ਜਿਹੜੀ ਤੁਹਾਨੂੰ ਆ, ਉਹ ਤਕਰੀਬਨ ਸਾਰੇ ਜਿਹੜੇ ਸਰਕਾਰੀ ਵਕੀਲ ਐਗਰੀ ਕਰ ਜਾਂਦੇ ਆ। ਕਾਫੀ ਕੇਸਿਸ ਦੇ ਵਿੱਚ ਨਹੀਂ ਵੀ ਉਹ ਐਗਰੀ ਕਰਦੇ। ਕਾਫੀ ਜਿਹੜੇ ਸਰਕਾਰੀ ਵਕੀਲ ਆ, ਉਹ ਇਹ ਕਹਿ ਰਹੇ ਆ ਕਿ ਆਪਾਂ ਤੁਹਾਨੂੰ ਤਾਂ PD ਦੇਵਾਂਗੇ ਜੇ ਤੁਹਾਡੇ ਕੋਲ ਕੋਈ ਅੰਡਰਲਾਈਂਗ ਰਿਲੀਫ ਆ, ਮਤਲਬ ਕਿ ਤੁਸੀਂ ਫੈਮਿਲੀ ਬੇਸ ਤੇ ਜਾਂ ਕਿਸੇ ਹੋਰ ਤਰੀਕੇ ਨਾਲ ਪੱਕੇ ਹੋ ਸਕਦੇ ਹੋ। ਸੋ ਫੈਮਿਲੀ ਬੇਸ ਵਾਲਿਆਂ ਲਈ ਜਿੱਤ ਆ। ਜਿਹੜੇ ਦੂਜੇ ਕੇਸ ਆ ਉਹਨਾਂ ਦਾ, ਕਿਉਂਕਿ ਫੈਮਿਲੀ ਬੇਸ ਵਾਲਿਆਂ ਦਾ ਤਾਂ ਸਿੱਧਾ ਹੀ ਹੈ ਕਿ PD ਲੈ ਕੇ ਕਲੋਜ਼ ਕਰਾ ਕੇ ਫੈਮਿਲੀ ਬੇਸ ਰਾਹੀਂ ਪੱਕੇ ਹੋ ਜਾਓ।
ਤੇ ਜਿਹੜੇ ਦੂਜੇ ਵਾਲੇ ਬੰਦੇ ਆ ਜਿਹੜੇ ਅਜੇ ਫੈਮਿਲੀ ਬੇਸ, ਜਿਹਨਾਂ ਕੋਲ ਫੈਮਿਲੀ ਬੇਸ ਵਾਲੀ ਆਪਸ਼ਨ ਨਹੀਂ ਹੈਗੀ, ਉਹਨਾਂ ਨੂੰ ਪੀਡੀ ਕਹਿ ਲਓ, ਇੱਕ ਮਿੱਠੀ ਜੇਲ੍ਹ ਵਰਗੀ ਹੈਗੀ, ਉਹਨਾਂ ਨੂੰ ਵਰਕ ਪਰਮਿਟ ਰਹਿਣ ਨੂੰ ਮਿਲ ਜਾਣਾ ਪਰ ਗ੍ਰੀਨ ਕਾਰਡ ਨਹੀਂ ਮਿਲਣਾ। ਤੇ ਪਹਿਲਾਂ ਉਹਨਾਂ ਨੂੰ ਫਾਇਦਾ ਹੋਊਗਾ, ਪਰ ਬਾਅਦ ਚ ਲੌਂਗ ਟਰਮ ਚ ਉਹਨਾਂ ਨੂੰ ਇਹ ਲੱਗਣਾ ਕਿ ਆਪਾਂ ਯਾਰ ਅਮਰੀਕਾ ਚ ਤੰਗ ਹੋ ਗਏ, ਨਾ ਆਪਾਂ ਹੁਣ ਬਾਹਰ ਜਾ ਸਕਦੇ, ਨਾ ਆਪਾਂ ਕਿਸੇ ਨੂੰ ਬੁਲਾ ਸਕਦੇ ਹਾਂ। ਜੀ ਸੋ ਬਿਲਕੁਲ, ਸੋ ਉਹਦੇ ਵਿੱਚ ਉਹ ਵਕੀਲ ਦੇਖਦਾ ਵੀ ਸਰਕਾਰੀ ਵਕੀਲ ਉਹ ਦੇਖਦਾ ਵੀ ਭਾਈ ਇਵੈਂਚੁਅਲੀ ਇਸ ਨੂੰ ਰਿਲੀਫ ਜਿਹੜੀ ਉਹ ਮਿਲ ਜਾਣੀ ਹੈ। ਸੋ ਬੈਟਰ ਆ ਵੀ ਸਰਕਾਰ ਦਾ ਪੈਸਾ, ਟੈਕਸਪੇਅਰ ਮਨੀ ਤੇ ਜਿਹੜੀ ਐਨਰਜੀ ਉਸ ਨੂੰ ਬਚਾਓ, ਤੇ ਬਚਾ ਕੇ ਤੇ ਇਹਨਾਂ ਦਾ ਕੇਸ ਕਲੋਜ਼ ਕਰਕੇ ਤੇ ਇਹਨਾਂ ਨੂੰ ਗਾਂਹ ਜਿਹੜਾ ਉਹ ਵਧਣ ਦਿਓ। ਉਹ ਦੇਖਦੇ ਆ ਵੀ ਇਵੈਂਚੁਅਲੀ ਦੋਨੋਂ ਪਾਸੋਂ ਦੋਨਾਂ ਹੀ ਧਿਰਾਂ ਨੂੰ ਇਸ ਦੇ ਵਿੱਚ ਜਿਹੜਾ ਉਹ ਫਾਇਦਾ ਹੈਗਾ। ਪਰ ਇਹ ਵੀ ਅੰਡਰਲਾਈਨਿੰਗ ਕੰਡੀਸ਼ਨ, ਅੰਡਰਲਾਈਨਿੰਗ ਰਿਲੀਫ, ਫੈਮਿਲੀ ਬੇਸ, ਇਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਪੀਡੀ ਜਿਹਨੇ ਲੈਣੀ ਆ। ਕਈ ਜਿਹੜੇ ਆ ਨਾ ਦੇਖਣ ਵਾਲੇ, ਸੁਣਨ ਵਾਲੇ, ਉਹ ਕਹੀ ਜਾਂਦੇ ਵੀ ਐਵੇਂ ਲੋਕਾਂ ਨੂੰ ਡਰਾਈ ਜਾਂਦੇ ਆ, ਕੀ ਆ ਭਾਈ। ਇਹ 3 ਅਪ੍ਰੈਲ ਦਾ ਇਹ ਜਿਹੜਾ ਮੈਮੋ ਆ ਚੁੱਕਾ ਹੈਗਾ ਆ, ਇਹ ਉਸ ਤੋਂ ਆਉਣ ਤੋਂ ਬਾਅਦ ਦੇ ਵਿੱਚ ਹੀ ਦੱਸਦੇ ਆ। ਬਾਕੀ ਜਦੋਂ ਜੇ ਲਾ ਨਹੀਂ ਆਇਆ ਹੁੰਦਾ ਉਦੋਂ ਅਸੀਂ ਪਹਿਲਾਂ ਹੀ ਦੱਸ ਦਿੰਦੇ ਆ। ਕਈ ਵਾਰੀ ਨਾ ਕੋਈ ਵਿਚਾਲਿਓਂ ਜੇ ਸੁਣਨ ਲੱਗ ਜਾਂਦਾ ਆ ਤੇ ਉਹਨੂੰ ਲੱਗਦਾ ਵੀ ਖੌਰੇ ਪਤਾ ਨਹੀਂ ਕੀ ਚੱਲਦਾ ਆ। ਪੂਰਾ ਪ੍ਰੋਗਰਾਮ ਸੁਣ ਕੇ ਫਿਰ ਟਿੱਪਣੀ ਜਿਹੜੀ ਆ ਉਹ ਆਪਣੀ ਤੁਸੀਂ ਕਰਿਆ ਕਰੋ। ਤੇ ਆਪਾਂ ਹੁਣ ਇੱਥੇ ਬ੍ਰੇਕ ਲਈਏ ਜੀ, ਫਿਰ ਡਾਡੀ ਟਿਕਾਣਾ ਜੀ, ਤੇ ਉਸ ਤੋਂ ਬਾਅਦ ਸਰੋਤਿਓ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200। ਤੇ ਧਿਆਨ ਦੇ ਨਾਲ ਇਸ ਪ੍ਰੋਗਰਾਮ ਨੂੰ ਤੁਸੀਂ ਬਾਅਦ ਦੇ ਵਿੱਚ ਵੀ ਜਿਹੜਾ ਆ ਉਹ ਤੁਸੀਂ ਸੁਣ ਲਿਓ। ਜਿਨ੍ਹਾਂ ਨੂੰ ਵੀ ਕੋਈ ਸ਼ੰਕਾ ਆ, ਕੋਈ ਗੱਲ ਦਾ ਜਿਹੜਾ ਸਮਝ ਨਹੀਂ ਲੱਗੀ, ਤਾਂ ਦੁਬਾਰਾ ਸੁਣ ਕੇ ਵੀ ਦੁਬਾਰਾ ਇਸ ਨੂੰ ਤੁਸੀਂ ਪੀਡੀ ਬਾਰੇ ਜਾਣਕਾਰੀ ਹੋਰ ਲੈ ਸਕਦੇ ਆ। ਸੋ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 ਤੇ 5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ।